ਹਾਂਜੀ ਦੋਸਤੋ, ਇਸ ਵਕਤ 37ਵੀਂ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਵਿੱਚ ਸਾਡੇ ਕੋਲ ਵਾਗਾ ਜਿਹੜੀ ਸਿੰਘ ਸਭਾ ਆ ਉਹਦੀ ਸੰਗਤ ਪਹੁੰਚੀ ਹੋਈ ਆ, ਕਿਉਂਕਿ ਵਾਗਾ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਸੇਵਾ ਲਈ ਇਹ ਸੰਗਤ ਇਹ ਵੀਰ ਸਾਡੇ ਕੋਲ ਪਹੁੰਚੀ ਆ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸੋ ਵੀਰ ਜੀ, ਜਿੱਦਾਂ ਮੈਂ ਦੱਸਿਆ ਕਿ ਤੁਸੀਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਇੱਥੇ ਪਹੁੰਚੇ ਹੋ, ਪਹਿਲਾਂ ਤਾਂ ਉਹਦੇ ਬਾਰੇ ਜ਼ਰੂਰ ਦੱਸੋ, ਫਿਰ ਆਪਾਂ ਅੱਗੇ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਰੀ ਸੰਗਤ ਨੂੰ ਇਹੀ ਬੇਨਤੀ ਆ, ਤੁਹਾਡੇ ਮਾਧਿਅਮ ਰਾਹੀਂ ਵੀਰ ਜੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਸਾਡੇ ਕੋਲ ਆਏ। ਅਤੇ ਅਸੀਂ ਇੱਥੇ ਬੜੀ ਛੋਟੀ ਜਿਹੀ ਕਮਿਊਨਿਟੀ ਆ ਵਾਗਾ ਦੇ ਵਿੱਚ, 35 ਕੁ ਪਰਿਵਾਰ ਨੇ ਅਜੇ, ਅਤੇ ਸਾਡੇ ਉੱਥੇ ਗੁਰੂ ਘਰ ਦੀ ਬਹੁਤ ਲੋੜ ਸੀ ਅਤੇ ਪਹਿਲੇ ਗੁਰੂ ਘਰ ਬਣਨ ਜਾ ਰਿਹਾ ਜੀ ਉੱਥੇ, ਅਤੇ ਉਹ ਅਸੀਂ ਲਾਸਟ ਈਅਰ 15 ਏਕੜ ਜ਼ਮੀਨ ਲਈ ਹੋਈ ਸੀ, ਅਤੇ ਉਹਦੇ ਜ਼ਮੀਨ ਤਾਂ ਸੈਟਲ ਅਸੀਂ ਕਰਵਾ ਲਈ ਆ, ਅਤੇ ਉਹਦੇ ਵਿੱਚ ਸ਼ੈੱਡ ਬਣਿਆ ਸੀ, ਉਹਦੇ ਤੋਂ ਅਸੀਂ ਮਹੀਨੇ ਵਾਰੀ ਦੀਵਾਨ ਕਰ ਰਹੇ ਹਾਂ, ਅਤੇ ਸ਼ੈੱਡ ਦੀ ਰੈਨੋਵੇਸ਼ਨ ਕਰਕੇ। ਅਤੇ ਸਟਿਲ ਸਾਡੀਆਂ ਲੋੜਾਂ ਬਹੁਤ ਨੇ, ਜਿੱਦਾਂ ਹੁਣ ਸਾਨੂੰ ਇਲੈਕਟ੍ਰੀਸਿਟੀ ਦਾ ਸਾਡਾ 80,000 ਦਾ ਖਰਚਾ ਆ, ਤਾਂ ਸੈਪਟਿਕ ਟੈਂਕ ਲਗਾਉਣੇ ਆ, ਉਹਨਾਂ ਦਾ ਕੋਈ 35 ਤੋਂ 40,000 ਦਾ ਖਰਚਾ ਆ, ਅਤੇ ਉਹਦੇ ਲਈ ਸਾਰੀ ਸੰਗਤ ਨੂੰ ਜ਼ੋਰਦਾਰ ਅਪੀਲ ਕਰਦੇ ਹਾਂ, ਸਾਡੇ ਨਾਲ ਜੁੜੋ ਅਤੇ ਸਾਥ ਦਿਓ, ਅਤੇ ਤਾਂ ਕਿ ਸਾਰੀਆਂ ਸੰਗਤਾਂ ਦੇ ਨਾਲ ਹੀ ਉਹ ਗੁਰੂ ਘਰ ਦੀ ਸਥਾਪਨਾ ਹੋ ਸਕੇ। ਬਿਲਕੁਲ ਵੀਰ ਜੀ, ਜਿੱਥੇ ਵੀ ਮੈਨੂੰ ਲੱਗਦਾ ਕਿ ਸਿੱਖ ਪਹੁੰਚਦੇ ਆ ਅਤੇ ਖਾਲਸੇ ਦਾ ਫਲਸਫਾ ਉਹਨਾਂ ਦੇ ਨਾਲ ਜਾਂਦਾ ਆ, ਗੁਰੂ ਦਾ ਲੜ ਉਹ ਹਮੇਸ਼ਾ ਫੜ ਕੇ ਰੱਖਦੇ ਆ। ਸੋ ਤੁਸੀਂ ਪਹਿਲਾਂ ਗੁਰੂ ਘਰ ਦੀ ਸਥਾਪਨਾ ਕਰ ਰਹੇ ਹੋ ਵਾਗਾ ਦੇ ਵਿੱਚ, ਉਹਦੇ ਲਈ ਤੁਸੀਂ ਇੱਥੇ ਪਹੁੰਚੇ ਹੋ। ਮੇਰੀ ਅਪੀਲ ਆ ਕਿ ਅਸੀਂ ਇਹਦੀ ਡਿਟੇਲ ਜਿਹੜੀ ਆ ਉਹ ਸ਼ੇਅਰ ਕਰ ਦਾਂਗੇ, ਪਰ ਪਲੀਜ਼ ਜੇਕਰ ਤੁਸੀਂ ਆਪਣੇ ਦਸਵੰਧ ਦੀ ਆ ਜਿਹੜੀ ਕਿਰਤ ਆ ਉਹਦਾ ਦਸਵੰਧ ਇਸ ਦਿੱਤੀ ਹੋਈ ਡਿਟੇਲ 'ਤੇ ਤੁਸੀਂ ਆਪਣੀ 5, 10, 50, $20 ਜਿੰਨੇ ਵੀ ਤੁਸੀਂ ਆਪਣੀ ਪਹੁੰਚ ਦੇ ਮੁਤਾਬਕ ਕਰ ਸਕੋ, ਸੋ ਇਸ ਗੁਰੂ ਘਰ ਦੀ ਸਥਾਪਨਾ ਲਈ ਜ਼ਰੂਰ ਦਿਓ। ਤਾਂ ਵੀਰ ਜੀ, ਤੁਸੀਂ ਮੈਨੂੰ ਇਹਦੀ ਥੋੜ੍ਹੀ ਜਿਹੀ ਜਿਹੜੇ ਨੰਬਰਸ ਆ ਜੇਕਰ ਤੁਸੀਂ ਸ਼ੇਅਰ ਕਰ ਦਿਓ, ਜੇਕਰ ਕਿਸੇ ਨੇ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ ਤਾਂ ਉਹਦੇ ਬਾਰੇ ਵੀ ਜ਼ਰੂਰ ਤੁਸੀਂ ਆਪਣਾ ਸੁਸਾਇਟੀ ਦਾ ਨਾਮ, ਜੋ ਆਰਗੇਨਾਈਜੇਸ਼ਨ ਦਾ ਨਾਮ ਹੈ, ਜੋ ਕੋਈ ਵੀ ਸੇਵਾ ਕਰ ਰਹੇ ਉਹਨਾਂ ਦੀ ਬਾਰੇ ਗੱਲ ਕਰੋ। ਵੀਰ ਜੀ ਵਾਗਾ ਸਿੱਖ ਸਭਾ ਸਾਡੀ ਸੁਸਾਇਟੀ ਦਾ ਨਾਂ ਆ ਜੀ, ਅਤੇ ਅਸੀਂ ਉਹਦੇ ਵਿੱਚ ਵੈਬਸਾਈਟ ਦੇ ਉੱਤੇ ਵੀ ਮੈਂਸ਼ਨ ਕੀਤਾ ਹੋਇਆ। ਤਾਂ ਆਈ ਥਿੰਕ ਬੈਸਟ ਵੇ ਆ ਤਾਂ ਤੁਸੀਂ ਸਾਰੇ ਜਾਣੇ ਸਾਨੂੰ ਈਮੇਲ ਕਰ ਸਕਦੇ ਹੋ ਤਾਂ ਸੇਫ, ਅਤੇ ਵੈਸੇ ਅਸੀਂ ਗੁਰੂ ਘਰ ਦਾ ਪਰਸਨਲ ਨੰਬਰ ਵੀ ਉੱਤੇ ਦਿੱਤਾ ਹੋਇਆ ਜੀ, ਅਤੇ ਜੇ ਕਹਿੰਦੇ ਤਾਂ ਮੈਂ ਤਾਂ ਰਿਪੀਟਡ ਤੁਹਾਨੂੰ ਬੋਲ ਸਕਦਾ। ਅਤੇ ਗੁਰੂ ਘਰ ਦਾ ਟੈਲੀਫੋਨ ਨੰਬਰ ਹੈਗਾ ਜੀ 0475 932 346, ਤਾਂ ਈਮੇਲ ਹੈਗੀ ਹੈ ਜੀ wagawagasinghsabha@gmail.com, ਅਤੇ ਇਹ ਸਾਡਾ ਅਕਾਊਂਟ ਨੰਬਰ 'ਤੇ ਉਹ ਤੁਹਾਨੂੰ ਵੈਬਸਾਈਟ 'ਤੇ ਵੀ ਮਿਲ ਜਾਏਗਾ, ਤਾਂ ਵੈਸੇ ਵੀ ਤੁਹਾਨੂੰ ਅਸੀਂ ਸਕਰੀਨਸ਼ੋਟ ਦੇ ਦਿਆਂਗੇ ਵੀਰ ਜੀ। ਅਤੇ ਸਭ ਤੋਂ ਵਧੀਆ ਹੈ ਜੀ, ਤੁਸੀਂ ਸਾਨੂੰ ਜਿਹੜੇ ਵੀ ਵੀਰ ਸੇਵਾ ਪਾਓ, ਮੈਟਰ ਨਹੀਂ ਕਰਦਾ, ਤੁਸੀਂ ਜਿੰਨੀ ਵੀ ਸੇਵਾ ਤੁਹਾਡੀ ਸਿਰ ਮੱਥੇ ਪ੍ਰਵਾਨ, ਅਤੇ ਜੇ ਤੁਸੀਂ ਹੋ ਸਕਦਾ ਤਾਂ ਸਾਨੂੰ ਈਮੇਲ ਰਾਹੀਂ ਉਹਦੀ ਰਸੀਦ ਜ਼ਰੂਰ ਭੇਜੋ, ਤਾਂ ਕਿ ਤੁਹਾਨੂੰ ਅਸੀਂ ਫਿਊਚਰ ਦੀ ਅਪਡੇਟਸ ਦੇ ਸਕੀਏ। ਹਾਂਜੀ ਵੀਰ ਜੀ, ਬਿਲਕੁਲ ਜੀ। ਜਿਸ ਤਰੀਕੇ ਨਾਲ ਆਪਾਂ ਗੱਲ ਕੀਤੀ ਕਿ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਣ ਜਾ ਰਹੀ ਆ, ਅਤੇ ਮੈਂ ਇੱਧਰ ਵੀ ਵੀਰ ਜੀ ਹੁਣਾਂ ਨਾਲ ਗੱਲਬਾਤ ਕਰਨੀ ਚਾਹੂੰਗਾ ਕਿ ਤੁਸੀਂ ਸਿੱਖ ਗੇਮਾਂ ਦੇ ਵਿੱਚ ਪਹੁੰਚੇ ਹੋ, ਇੱਥੇ ਸੰਗਤ ਦਾ ਹੁੰਗਾਰਾ, ਕਿਉਂਕਿ ਗੁਰੂ ਸਾਹਿਬ ਦੇ ਨਾਂ 'ਤੇ ਤਾਂ ਪਰਮਾਤਮਾ ਵੱਲੋਂ ਆਪਣੀ ਸੰਗਤ ਹਮੇਸ਼ਾ ਵੱਧ ਚੜ੍ਹ ਕੇ ਹੁੰਗਾਰਾ ਭਰਦੀ ਆ, ਇੱਥੇ ਦਾ ਹੁੰਗਾਰਾ ਕਿਵੇਂ ਦਾ ਲੱਗਾ ਤੁਹਾਨੂੰ? ਪਹਿਲਾਂ ਹੀ ਸਾਰੀ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੀ ਸੰਗਤ ਜੀ ਇੱਥੇ ਆਏ ਹਾਂ ਵਾਗਾ ਤੋਂ ਜੀ, ਅਤੇ ਪਿਛਲੇ 2 ਦਿਨ ਹੋ ਗਏ, ਅੱਜ ਦੂਸਰਾ ਦਿਨ ਹੈ, ਅਤੇ ਸਾਨੂੰ ਸੰਗਤ ਦਾ ਬਹੁਤ ਸੋਹਣਾ ਹੁੰਗਾਰਾ ਮਿਲਿਆ ਹੈ। ਜਿਹੜਾ ਆਉਂਦਾ ਹੈ ਇੱਥੇ ਸੰਗਤ ਸਾਨੂੰ ਸਾਡੇ ਪੁੱਛਦਾ ਹੈ ਸਾਡੇ ਕੰਮ ਬਾਰੇ, ਅਸੀਂ ਉਹਨਾਂ ਨੂੰ ਦੱਸਦੇ ਹਾਂ ਵੀ ਅਸੀਂ ਕੀ ਕਰ ਰਹੇ ਹਾਂ ਪਿਛਲੇ, ਕਿਉਂਕਿ ਅਸੀਂ 14 ਸਾਲ ਤੋਂ ਪਿੱਛੇ ਵਾਗਾ 'ਚ ਸਾਨੂੰ ਲੱਗਦਾ ਸੀ ਕਮਿਊਨਿਟੀ ਨੂੰ ਬਹੁਤ ਲੋੜ ਹੈ, ਕਿਉਂਕਿ ਬਹੁਤ ਛੋਟੀ ਕਮਿਊਨਿਟੀ ਹੈ, ਅਤੇ ਨੇੜ ਦਾ ਗੁਰਦੁਆਰਾ ਸਾਡੇ ਤੋਂ ਪੌਣੇ 200 ਕਿਲੋਮੀਟਰ ਦੂਰ ਜਿਹੜਾ ਗ੍ਰਿਫਿਥ ਸਾਹਿਬ 'ਚ। ਅੱਛਾ ਜੀ। ਅਤੇ ਹੁਣ ਜਿਵੇਂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਜਿਹੜਾ ਲੈਂਡ ਅਸੀਂ 15 ਕਿੱਲੇ ਲਿੱਤਾ ਹੈ, ਅਤੇ ਹੋ ਸਕਦਾ ਹੈ ਕਿ ਮਹਾਰਾਜ ਬਖਸ਼ਿਸ਼ ਕਰਨ ਹੋਰ 10-15 ਸਾਲ ਬਾਅਦ ਜਿਵੇਂ ਗ੍ਰਿਫਿਥ ਮੇਲੇ ਲੱਗਦੇ ਆ ਉਵੇਂ ਵਾਗਾ ਵੀ ਲੱਗਿਆ ਕਰਨਾ ਜੀ। ਅਤੇ ਇਸ ਲਈ ਮੈਂ ਅਪੀਲ ਕਰਦਾ ਜੀ ਫਿਰ ਵੀ ਸਾਰੀ ਸੰਗਤ ਨੂੰ ਵੀ ਸਾਡੇ ਨਾਲ ਤੁਸੀਂ ਮੋਢੇ ਨਾਲ ਮੋਢਾ ਮਿਲਾਓ, ਜਿਹੜਾ ਅਸੀਂ ਉਪਰਾਲਾ ਸ਼ੁਰੂ ਕੀਤਾ ਹੈ ਉਹਦੇ ਵਿੱਚ ਸਾਡਾ ਪੂਰਾ ਸਾਥ ਦਿਓ, ਤਾਂ ਕਿ ਜੋ ਅਸੀਂ ਕੰਮ ਰੰਭਿਆ ਹੈ ਉਹ ਸਾਰੀ ਸੰਗਤ ਦੇ ਸਮਰਥਨ ਨਾਲ ਅਸੀਂ ਅੱਗੇ ਨਿਪੇਰਾ ਕਰ ਸਕੇ। ਬਿਲਕੁਲ ਜੀ, ਜਿੱਦਾਂ ਵੀਰ ਜੀ ਹੁਣਾਂ ਨੇ ਦੱਸਿਆ ਕਿ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਇਹਨਾਂ ਤੋਂ 2 ਘੰਟੇ ਦੀ ਦੂਰੀ 'ਤੇ ਹੈ, ਅਤੇ ਸਿੱਖ ਮੈਨੂੰ ਲੱਗਦਾ ਕਿ ਰੋਟੀ ਤੋਂ ਬਿਨਾਂ ਤਾਂ ਰਹਿ ਸਕਦਾ ਹੈ, ਪਰ ਗੁਰੂ ਮਹਾਰਾਜ ਨੂੰ ਨਤਮਸਤਕ ਹੋਣ ਤੋਂ ਬਿਨਾਂ ਨਹੀਂ ਰਹਿ ਸਕਦਾ। ਸੋ ਜਿਸ ਮੰਤਵ ਲਈ ਇਹ ਸੰਗਤਾਂ ਇੱਥੇ ਆਈਆਂ ਆ, ਜਿੰਨੇ ਵੀ ਇਸ ਮੇਲੇ ਦੇ ਵਿੱਚ ਹਾਜ਼ਰੀ ਭਰ ਰਹੇ ਆ, ਉਹ ਸਾਰੀਆਂ ਸੰਗਤਾਂ ਵੱਧ ਚੜ੍ਹ ਕੇ ਇਸ ਸੇਵਾ 'ਚ ਹਿੱਸਾ ਲੈ ਰਹੀਆਂ। ਅਤੇ ਮੇਰੀ ਅਪੀਲ ਜਿਹੜੀ ਆ ਸੁਣਨ ਵਾਲਿਆਂ ਨੂੰ ਕਿ ਅਸੀਂ ਇਹ ਡਿਟੇਲਸ ਸ਼ੇਅਰ ਕਰ ਦਾਂਗੇ, ਜਿੰਨੇ
ਜਿੰਨੀਆਂ ਵੀ ਇਹਨਾਂ ਦੀਆਂ ਵੀਰ ਜੀ ਉਹਨਾਂ ਨੇ ਡਿਟੇਲਸ ਦੱਸੀਆਂ, ਇਹਨਾਂ ਦੀ ਨੰਬਰ ਤੇ ਵੈਬਸਾਈਟ ਤੇ ਤੁਸੀਂ ਕੰਟੈਕਟ ਕਰਕੇ ਆਪਣਾ ਤਿਲ ਫੁੱਲ ਜਿਹੜੀਆਂ ਭਟਾਵਾਂ ਆਪਣੇ ਦਸਵੰਧ ਜਿਹੜਾ ਆ ਉਹਦੀ ਦੀ ਸੇਵਾ ਜਿਹੜੀ ਹੈ ਵਾਗਾ ਗੁਰੂ ਘਰ ਦੀ ਸਥਾਪਨਾ ਲਈ ਦੇ ਸਕਦੇ ਹੋ। ਸੋ ਵੀਰ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਇੱਥੇ ਪਹੁੰਚੇ ਹੋ, ਇਸ ਸੇਵਾ 'ਚ ਹਿੱਸਾ ਪਾਉਣ ਦਾ ਸਾਨੂੰ ਮੌਕਾ ਬਖਸ਼ਿਆ ਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।